ਕਿਵੇਂ ਦੇਖਦੇ ਹੋ ਇਸ ਇਕੱਤਰਤਾ ਨੂੰ, ਇਸ ਪਹਿਲ ਨੂੰ ਜੋ ਪੰਥ ਸੇਵਕਾਂ ਵੱਲੋਂ ਕੀਤੀ ਗਈ? ਚੰਗੀ ਚੀਜ਼ ਹੈ ਜਿਹੜੀ ਦੁਬਾਰਾ ਸ਼ੁਰੂ ਹੋਈ। ਮੈਂ ਇਹਨੂੰ ਕਹੂੰਗਾ ਵੀ ਇਹ ਨਵੀਂ ਸ਼ੁਰੂ ਹੋਈ ਹੈ, ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਅਲੱਗ-ਅਲੱਗ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਅਸਲੀ ਮਾਣ ਮਰਿਆਦਾ ਆ ਉਹਨੂੰ ਬਹਾਲ ਕੀਤਾ ਜਾ ਸਕੇ। ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਜਾਂ ਪੰਚ ਪ੍ਰਧਾਨੀ ਸਿਸਟਮ ਆ, ਤੁਸੀਂ ਕਿਵੇਂ ਮੰਨਦੇ ਹੋ ਕਿ ਉਹਨਾਂ ਦੀ ਚੋਣ ਕਿਸ ਵਿਧੀ ਰਾਹੀਂ ਜਿਹੜੀ ਆ ਸਹੀ ਢੰਗ ਨਾਲ ਹੋ ਸਕਦੀ? ਜੇ ਤੇ ਉਹ ਇਲੈਕਸ਼ਨ ਸਿਸਟਮ ਇੰਡੀਅਨ ਸਿਸਟਮ ਦੇ ਅਧੀਨ ਹੋ ਰਿਹਾ ਆ ਤੇ ਫਿਰ ਸੌਰੀ ਟੂ ਸੇ ਜੋ ਪ੍ਰਬੰਧ ਹੈ ਇਵੇਂ ਦਾ ਰਹਿਣਾ। 100 ਸਾਲ ਇੱਕ ਪ੍ਰੈਕਟਿਸ ਦੇ ਵਿੱਚੋਂ ਕੌਮ ਲੰਘੀ ਹੋਵੇ, ਉਹ ਇਲੈਕਸ਼ਨ ਸਿਸਟਮ ਦੇ ਵਿੱਚੋਂ ਲੰਘੀ ਹੋਵੇ, ਤੁਹਾਨੂੰ ਲੱਗਦਾ ਕਿ ਇਹ ਗੱਲ ਫਿਜ਼ੀਬਲ ਆ, ਪੋਸੀਬਲ ਆ ਕਿ ਉਸ ਸਿਸਟਮ ਤੋਂ ਕਹਿ ਦੇਣਾ ਕਿ ਇਹ ਸਿਸਟਮ ਹੁਣ ਕਾਰਗਰ ਨਹੀਂ ਆ? ਤੇ ਜੇ ਇੱਕ ਲੰਮਾ ਸਮਾਂ ਡੈਮੋਕ੍ਰੇਸੀ ਚੱਲਦੀ ਆ ਰਹੀ ਹੈ ਤੇ ਹੋ ਸਕਦਾ ਉਹਨੂੰ ਨਵੀਂ ਪਾਣ ਵੀ ਚੜਾਉਣ ਦੀ ਗੱਲ ਆਵੇ ਤੇ ਉਹ ਚੀਜ਼ ਇੰਪਲੀਮੈਂਟ ਹੋ ਜਾਂਦੀ ਹੁੰਦੀ। ਸੋ ਇਹ ਨਹੀਂ ਜ਼ਰੂਰੀ ਹੁੰਦਾ ਵੀ ਜਿਹੜੀ ਚੱਲੀ ਆ ਰਹੀ ਉਹ ਕਦੀ ਟੁੱਟਣੀ ਨਹੀਂ ਗੀ। ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾਡੀ ਆਪਣੀ ਪਾਰਲੀਮੈਂਟ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਕਾਹਦੀ ਪਾਰਲੀਮੈਂਟ ਆ ਜਿਹਨੇ ਦੂਸਰੇ ਦੀ ਪਾਰਲੀਮੈਂਟ ਤੋਂ ਕਦੀ ਸੁਣਿਆ ਵੀ ਕਿਸੇ ਇੱਕ ਪਾਰਲੀਮੈਂਟ ਨੇ ਦੂਸਰੇ ਪਾਰਲੀਮੈਂਟ ਤੋਂ ਕੰਸੈਂਟ ਲੈਣੀ ਹੋਵੇ ਵੀ ਜੀ ਆਹ ਮਤਾ ਪਾਸ ਕਰ ਦਿਓ ਸਾਡਾ? ਕਿਉਂ ਨਹੀਂ ਹੋ ਪਾ ਰਿਹਾ? ਕਿਉਂਕਿ ਜਿਹੜੀਆਂ ਪੰਜਾਬ 'ਚ ਵੀ ਵੋਟਾਂ ਹੋਣੀਆਂ ਨੇ ਉਹ ਦਿੱਲੀ ਦੇ ਸਾਈਨਾਂ ਨਾਲ ਹੋਣੀਆਂ। ਜਦੋਂ ਦਿੱਲੀ ਦੇ ਸਾਈਨ ਵਿੱਚੋਂ ਨਿਕਲਣਗੇ ਨਾ, ਫਿਰ ਭਾਵੇਂ ਤੁਸੀਂ ਆਸਟ੍ਰੇਲੀਆ ਬੈਠੇ ਵੀ ਸਿੱਖਾਂ ਦੀਆਂ ਵੋਟਾਂ ਪਵਾਲੇ ਪੈ ਜਾਣਗੇ। ਜੋ ਕੌਮੀ ਸੰਘਰਸ਼ ਦੀ ਗੱਲ ਕਰਦੇ ਰਹੇ ਆ, ਉਹਨਾਂ ਦੇ ਵਿੱਚੋਂ 2 ਦਾ ਕਤਲ ਜਿਹੜਾ ਗੋਲੀਆਂ ਮਾਰ ਕੇ ਕੀਤਾ ਗਿਆ ਤੇ ਤੀਸਰੇ ਦੀ ਜਿਹੜੀ ਮੌਤ ਆ ਬਹੁਤ ਰਹੱਸਮਈ ਢੰਗ ਨਾਲ ਹੁੰਦੀ ਆ। ਸੋ ਸਾਡੀ ਇਹ ਸਮਝ ਇਹ ਆ ਵੀ ਜਿਹੜੀਆਂ ਏਜੰਸੀਆਂ ਨੇ, ਹੱਥ ਬੇਸ਼ੱਕ ਗੈਂਗਸਟਰਸ ਦੇ ਵਰਤੇ ਗਏ ਹੋਣ, ਗੋਲੀਆਂ ਬੇਸ਼ੱਕ ਜਿਹੜੇ ਮਰਜ਼ੀ ਮੁਲਕ ਦੀਆਂ ਵਰਤੀਆਂ ਗਈਆਂ ਹੋਣ, ਪਰ ਉਹਨਾਂ ਗੋਲੀਆਂ ਨੂੰ ਚਲਵਾਉਣ ਦੇ ਲਈ ਉਹਨਾਂ ਹੱਥਾਂ ਨੂੰ ਤਾਕਤ ਇੰਡੀਅਨ ਸਟੇਟ ਨੇ ਦਿੱਤੀ ਆ ਔਰ ਇੰਡੀਅਨ ਸਟੇਟ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ। ਲੋਕਾਂ ਦੇ ਵਿੱਚ ਦੱਸਣਾ ਚਾਹੀਦਾ ਵੀ ਇਹਨਾਂ ਨੇ ਮਾਰੇ ਨੇ ਸਾਡੇ ਬੰਦੇ। ਸਾਡੇ ਨਾਲ ਇਸ ਸਮੇਂ ਦਲ ਖਾਲਸਾ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਮੰਡ ਮੌਜੂਦ ਨੇ। ਮੰਡ ਸਾਹਿਬ, ਅੱਜ ਦੀ ਇਸ ਵਿਸ਼ਵ ਸਿੱਖ ਇਕੱਤਰਤਾ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਆ, ਕਿਵੇਂ ਦੇਖਦੇ ਹੋ ਇਸ ਇਕੱਤਰਤਾ ਨੂੰ, ਇਸ ਪਹਿਲ ਨੂੰ ਜੋ ਪੰਥ ਸੇਵਕਾਂ ਵੱਲੋਂ ਕੀਤੀ ਗਈ ਹੈ? ਇੱਕ ਚੰਗੀ ਚੀਜ਼ ਹੈ ਜਿਹੜੀ ਦੁਬਾਰਾ ਸ਼ੁਰੂ ਹੋਈ ਹੈ। ਮੈਂ ਇਹਨੂੰ ਕਹੂੰਗਾ ਵੀ ਇਹ ਨਵੀਂ ਸ਼ੁਰੂ ਹੋਈ ਹੈ, ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਅਲੱਗ-ਅਲੱਗ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਅਸਲੀ ਮਾਣ ਮਰਿਆਦਾ ਆ ਉਹਨੂੰ ਬਹਾਲ ਕੀਤਾ ਜਾ ਸਕੇ। ਉਹਦੀ ਹੀ ਕੰਟੀਨਿਊਟੀ ਦੇ ਵਿੱਚ ਅੱਜ ਇੱਕ ਹੋਰ ਉਪਰਾਲਾ ਕੀਤਾ ਗਿਆ ਪੰਥਕ ਸੇਵਕਾਂ ਵੱਲੋਂ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਅਸਲੀ ਮਾਣ ਮਰਿਆਦਾ ਉਸ ਨੂੰ ਬਹਾਲ ਕੀਤਾ ਜਾਵੇ। ਸੋ ਇੱਕ ਚੰਗੀ ਗੱਲ ਆ। ਜੇ ਕੋਈ ਚੀਜ਼ ਦੁਬਾਰਾ ਕਿਸੇ ਨੇ ਆਪਣੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਲਈ ਹੈ ਤਾਂ ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ। ਦਲ ਖਾਲਸਾ ਇਸ ਗੱਲ ਨੂੰ ਕਿਵੇਂ ਦੇਖਦਾ ਹੈ ਜੋ ਅੱਜ ਵਿਸ਼ਵ ਸਿੱਖ ਇਕੱਤਰਤਾ ਦੇ ਵਿੱਚ ਇੱਕ ਜਿਹੜਾ ਮੁੱਖ ਏਜੰਡਾ ਇਹ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਪ੍ਰਬੰਧ ਆ, ਜਿਹੜੀ ਉਹਦੀ ਆਜ਼ਾਦ ਹੋਂਦ ਹਸਤੀ ਆ, ਉਹਨੂੰ ਜਿਹੜਾ ਆ ਮੁਕਤ ਕੀਤਾ ਜਾਵੇ, ਭਾਰਤੀ ਸਟੇਟ ਦੇ ਸਿਸਟਮ ਤੋਂ ਬਾਹਰ ਕੀਤਾ ਜਾਵੇ? ਤੁਹਾਡਾ ਇਹਦੇ ਉੱਪਰ ਕੀ ਵਿਚਾਰ? ਹੋਣਾ ਚਾਹੀਦਾ, ਬਟ ਅਗਲੀ ਸਵਾਲ ਇਹ ਹੈ ਵੀ ਕਿਵੇਂ ਹੋਏਗਾ। ਜੇ ਤੁਸੀਂ ਮੈਨੂੰ ਇਹ ਕਹੋ ਵੀ ਅਸੀਂ ਪੰਜਾਬ ਨੂੰ ਇੰਡੀਆ ਦਾ ਹਿੱਸਾ ਰੱਖ ਕੇ ਅਕਾਲ ਤਖਤ ਸਾਹਿਬ ਨੂੰ ਇੰਡੀਆ ਦੇ ਪ੍ਰਬੰਧ ਤੋਂ ਬਾਹਰ ਕੱਢ ਲਾਂਗੇ ਤਾਂ ਬਹੁਤ ਔਖਾ ਆ। ਇੰਪੋਸੀਬਲ ਨਹੀਂ ਮੈਂ ਕਹਾਂਗਾ, ਪੋਸੀਬਲ ਕੁਝ ਵੀ ਹੁੰਦਾ ਹੈ ਬਟ ਬਹੁਤ ਔਖਾ ਆ। ਪਰ ਜੇ ਪੰਜਾਬ ਇੰਡੀਅਨ ਸਿਸਟਮ ਤੋਂ ਬਾਹਰ ਨਿਕਲ ਜਾਏਗਾ ਨਾ ਤਾਂ ਅਕਾਲ ਤਖਤ ਸਾਹਿਬ ਆਪਣੇ ਆਪ ਬਾਹਰ ਆ ਜਾਏਗਾ। ਸੋ ਇਹ ਦੋਵੇਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ। ਇਹਨੂੰ ਕਈ ਵਾਰੀ ਦੁਨੀਆ ਦੂਜੇ ਪਾਸੇ ਵੀ ਲੈਂਦੀ ਹੈ। ਦੁਨੀਆ ਕਹਿੰਦੀ ਵੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਓ ਅਤੇ ਫਿਰ ਸਿੱਖੀ ਦੀ ਆਜ਼ਾਦੀ ਦੀ ਗੱਲ ਤੁਰੇਗੀ, ਪੰਜਾਬ ਦੀ ਆਜ਼ਾਦੀ ਦੀ ਗੱਲ। ਮੈਂ ਕਹਿ ਰਿਹਾ ਦੋਵੇਂ ਗੱਲਾਂ ਬਰਾਬਰ ਚੱਲਣੀਆਂ। ਜਿਉਂ ਤੁਸੀਂ ਆਜ਼ਾਦੀ ਦੀ ਗੱਲ ਕਰੋਗੇ ਤਿਉਂ ਅਕਾਲ ਤਖਤ ਸਾਹਿਬ ਦੀ ਆਜ਼ਾਦ ਹੋਣ ਦਾ ਸਥਿਤੀ ਦੀ ਗੱਲ ਤੁਰਨੀ ਹੈ। ਇਹ ਕਦੀ ਨਹੀਂ ਹੋਣਾ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਲੋਕ ਗੁਲਾਮ ਮਾਨਸਿਕਤਾ ਵਾਲੇ ਹੋਣ ਅਤੇ ਕੌਮ ਆਜ਼ਾਦ ਹੋ ਜਾਏ। ਜਿੱਦਣ ਪੰਜਾਬ ਨੇ, ਜਿੱਦਣ ਸਿੱਖਾਂ ਨੇ ਆਪਣੀ ਆਜ਼ਾਦੀ ਦੀ ਗੱਲ ਕਰਨੀ ਆ, ਉਹਦਾ ਧੁਰਾ ਅਕਾਲ ਤਖਤ ਸਾਹਿਬ ਆਪਣੇ ਆਪ ਬਣਦਾ ਜਾਣਾ। 84 'ਚ ਅਸੀਂ ਵੇਖਿਆ, ਹਾਲਾਂਕਿ ਦਮਦਮੀ ਟਕਸਾਲ ਦੇ ਮੁਖੀ ਨੇ ਸੰਤ ਜਰਨੈਲ ਸਿੰਘ, ਪਰ ਐਂਡ ਆਫ ਦੀ ਡੇ ਧੁਰਾ ਕੀ ਬਣਿਆ ਕਿ ਸਾਡੇ ਲਈ ਅਕਾਲ ਤਖਤ ਸਾਹਿਬ ਉਹ ਮਿੱਥ ਕੇ ਨਹੀਂ ਬਣਿਆ। ਉਹ ਇਹੋ ਜਿਹੇ ਹਾਲਾਤ ਬਣਦੇ ਨੇ ਕਿ ਸਿੱਖ ਦੀ ਮਾਨਸਿਕਤਾ ਦੇ ਵਿੱਚ ਆਟੋਮੈਟਿਕਲੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਜਿਹੜੀ ਚੀਜ਼ਾਂ ਜੁੜ ਜਾਂਦੀ ਹੈ। ਸੋ ਇਹ ਦੋਵੇਂ ਚੀਜ਼ਾਂ ਪੈਰਲਲ ਹੀ ਚੱਲਣੀਆਂ ਨੇ। ਜੇ ਕੋਈ ਇਹ ਕਵੇ ਕਿ ਆਜ਼ਾਦੀ ਦੀ ਗੱਲ ਛੱਡ ਦਿਓ, ਅਕਾਲ ਤਖਤ ਸਾਹਿਬ ਆਜ਼ਾਦ ਕਰਾ ਲਓ, ਤੇ ਇਹ ਨਹੀਂ ਹੋਣਾ। ਜੇ ਕੋਈ ਇਹ ਕਵੇ ਕਿ ਆਜ਼ਾਦੀ ਕਰ ਲਓ, ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣ ਦੀ ਗੱਲ ਛੱਡ ਦਿਓ, ਇਵੇਂ ਨਹੀਂ ਹੋਣਾ। ਇਹ ਦੋਵੇਂ ਚੀਜ਼ਾਂ ਇੱਕ ਦੂਜੇ ਦੇ ਬਰਾਬਰ ਹੀ ਚੱਲਣੀਆਂ ਔਰ ਸਾਨੂੰ ਬਰਾਬਰ ਹੀ ਦੋਵਾਂ ਦੇ ਉੱਤੇ ਕੰਮ ਕਰਨਾ ਚਾਹੀਦਾ। ਇੱਕ ਚੀਜ਼ ਨੂੰ ਪਿੱਛੇ ਪਾ ਕੇ ਦੂਜੀ ਚੀਜ਼ ਨੂੰ ਅੱਗੇ ਲੈ ਕੇ ਜਾਣ ਦੇ ਨਾਲ ਸਾਨੂੰ ਕਾਮਯਾਬੀ ਨਹੀਂ ਮਿਲਦੀ। ਅੱਜ ਇਸ ਗੱਲ 'ਤੇ ਬਹੁਤ ਚਰਚਾ ਹੋਈ ਕਿ ਵੋਟ ਤੰਤਰ, ਇਲੈਕਸ਼ਨ ਸਿਸਟਮ ਹੋਵੇ ਜਾਂ ਸਿਲੈਕਸ਼ਨ ਸਿਸਟਮ ਹੋਵੇ, ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਜਾਂ ਪੰਚ ਪ੍ਰਧਾਨੀ ਸਿਸਟਮ ਆ, ਤੁਸੀਂ ਕਿਵੇਂ ਮੰਨਦੇ ਹੋ ਕਿ ਉਹਨਾਂ ਦੀ ਚੋਣ ਕਿਸ ਵਿਧੀ ਰਾਹੀਂ ਜਿਹੜੀ ਆ ਸਹੀ ਢੰਗ ਨਾਲ ਹੋ ਸਕਦੀ ਹੈ? ਜੇ ਤੇ ਉਹ ਇਲੈਕਸ਼ਨ ਸਿਸਟਮ ਇੰਡੀਅਨ ਸਿਸਟਮ ਦੇ ਅਧੀਨ ਹੋ ਰਿਹਾ ਆ ਤੇ ਫਿਰ ਸੌਰੀ ਟੂ ਸੇ ਜੋ ਪ੍ਰਬੰਧ ਹੈ ਇਵੇਂ ਦਾ ਰਹਿਣਾ ਹੈ। ਪਰ ਮੈਂ ਨਾਲ ਇਹ ਜ਼ਰੂਰ ਜੋੜਦਾ ਵੀ ਜਿੱਦਣ ਤੁਹਾਡੇ ਕੋਲ ਆਪਣਾ ਸਿਸਟਮ ਹੋਏਗਾ, ਹੋ ਸਕਦਾ ਤੁਸੀਂ ਇਲੈਕਸ਼ਨ ਰਾਹੀਂ ਵੀ ਸਿਲੈਕਸ਼ਨ ਕਰ ਲਓ। ਇਹ ਪੋਸੀਬਿਲਿਟੀ ਹੈ ਆ। ਇਹ ਨਹੀਂ ਹੈ ਕਿ ਵੀ ਇਲੈਕਸ਼ਨ ਦੇ ਰਾਹੀਂ ਹਮੇਸ਼ਾ ਗਲਤ ਹੀ ਬੰਦੇ ਆਉਂਦੇ ਨੇ। ਜੇ ਮੋਟੀ ਜਿਹੀ ਐਗਜ਼ਾਮਪਲ ਦਿੰਦੇ, ਜਿਵੇਂ ਅਸੀਂ ਕਹਿੰਦੇ ਹਾਂ ਵੀ ਇੱਥੇ 5, 6, 7 ਚੁਣੇ ਗਏ ਨੇ, ਠੀਕ ਆ, ਉਹ ਕਿਸੇ ਨੇ ਨਾਮ ਪ੍ਰਸਤਾਵਿਤ ਕੀਤਾ ਬਟ ਐਂਡ ਆਫ ਦੀ ਡੇ ਲੋਕਾਂ ਨੇ ਆਪਣੀ ਹਮਾਇਤ ਦਿੱਤੀ ਆ ਨਾ। ਜੇ ਕੋਈ ਕਹਿ ਦੇ ਕਿ ਨਹੀਂ ਆ ਤਾਂ ਇਹਦਾ ਮਤਲਬ ਨਹੀਂ ਆ, ਠੀਕ ਹੈ ਜੀ। ਸੋ ਇਵੇਂ ਜੇ ਡੈਮੋਕ੍ਰੇਸੀ ਨੂੰ ਤੁਸੀਂ ਇੱਕ ਸਿੱਖੀ ਦੀ ਪਾਣ ਚੜ੍ਹਾ ਕੇ ਵਰਤ ਸਕਦੇ ਹੋ ਤਾਂ ਮੈਨੂੰ ਲੱਗਦਾ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਗੀ, ਵਰਤ ਵੀ ਲੈਣੀ ਚਾਹੀਦੀ ਹੈ। ਬਟ ਜੇ ਉਹਦੇ ਉੱਤੇ ਪਾਣ ਇੰਡੀਅਨ ਸਿਸਟਮ ਦੀ ਚੜ੍ਹੀ ਰਹੀ ਫਿਰ ਨਹੀਂ ਜੇ ਕੋਈ ਨਿਕਲਣਾ।
ਇੰਡੀਅਨ ਸਿਸਟਮ ਤੋਂ ਬਾਹਰ ਨਿਕਲ ਕੇ ਭਾਵੇਂ ਤੁਸੀਂ ਇਲੈਕਸ਼ਨ ਕਰਾ ਲਓ, ਭਾਵੇਂ ਸਿਲੈਕਸ਼ਨ ਕਰਾ ਲਓ, ਫਿਰ ਤੁਸੀਂ ਚੰਗੇ ਨੁਮਾਇੰਦੇ ਲੈ ਆਓਗੇ। ਪੰਜ ਪ੍ਰਧਾਨੀ ਸਿਸਟਮ ਜਦੋਂ 10ਵੇਂ ਪਾਤਸ਼ਾਹ ਵੱਲੋਂ ਪੰਜ ਪਿਆਰੇ ਸਾਜੇ ਜਾਂਦੇ ਆ, ਉਦੋਂ ਲੈ ਕੇ ਅਕਾਲੀ ਫੂਲਾ ਸਿੰਘ ਦੇ ਅਕਾਲ ਤਖਤ ਦਾ ਜਥੇਦਾਰ ਰਹਿਣ ਤੱਕ ਉਹ ਪੰਜ ਪ੍ਰਧਾਨੀ ਸਿਸਟਮ ਦੇਖਣ ਨੂੰ ਮਿਲਿਆ, ਜਿੱਥੇ ਅਕਾਲ ਤਖਤ ਦੀ ਆਜ਼ਾਦ ਹੋਣ ਦਾ ਹਸਤੀ ਨੇ ਆਪਣਾ ਕੰਮ ਵੀ ਕੀਤਾ ਤੇ ਉਹਦਾ ਅਸਰ ਵੀ ਦੇਖਣ ਨੂੰ ਮਿਲਿਆ। ਫੈਸਲੇ ਹੁੰਦੇ ਵੀ ਰਹੇ ਤੇ ਫੈਸਲੇ ਲਾਗੂ ਵੀ ਹੋਏ। ਉਸ ਤੋਂ ਬਾਅਦ ਇੱਕ ਸਦੀ ਖੱਜਲ ਖੁਆਰੀ ਦੇ ਵਿੱਚ ਲੰਘੀ ਆ ਸਿੱਖ ਰਾਜ ਜਾਣ ਤੋਂ ਬਾਅਦ, ਤੇ 1925 ਦੇ ਵਿੱਚ ਸਿੱਖ ਇੱਕ ਨਵੇਂ ਸਿਸਟਮ ਦੇ ਵਿੱਚ ਐਂਟਰ ਹੁੰਦੇ ਆ, ਸਿੱਖ ਗੁਰਦੁਆਰਾ ਐਕਟ 1925, ਤੇ ਵੋਟਾਂ ਵਾਲਾ ਸਿਸਟਮ। ਦਲ ਖਾਲਸਾ ਵੀ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਮੁੱਦਈ ਆ। ਤੇ 100 ਸਾਲ ਇੱਕ ਪ੍ਰੈਕਟਿਸ ਦੇ ਵਿੱਚੋਂ ਕੌਮ ਲੰਘੀ ਹੋਵੇ, ਉਹ ਇਲੈਕਸ਼ਨ ਸਿਸਟਮ ਦੇ ਵਿੱਚੋਂ ਲੰਘੀ ਹੋਵੇ, ਤੁਹਾਨੂੰ ਲੱਗਦਾ ਕਿ ਇਹ ਗੱਲ ਫਿਜ਼ੀਬਲ ਆ, ਪੋਸੀਬਲ ਆ ਕਿ ਉਸ ਸਿਸਟਮ ਤੋਂ ਕਹਿ ਦੇਣਾ ਕਿ ਇਹ ਸਿਸਟਮ ਹੁਣ ਕਾਰਗਰ ਨਹੀਂ ਆ, ਸਾਨੂੰ ਦੁਬਾਰਾ ਉਸ ਸਿਲੈਕਸ਼ਨ ਵਾਲੇ ਸਿਸਟਮ ਵੱਲ ਵਧਣਾ ਚਾਹੀਦਾ? ਤੁਹਾਨੂੰ ਲੱਗਦਾ ਕਿ ਇਹਦੀ ਅੱਜ ਦੇ ਸਮੇਂ ਦੇ ਵਿੱਚ ਕੋਈ ਰੈਲੇਵੈਂਸ ਬਣਦੀ ਹੈ? ਦੇਖੋ, ਸਮੇਂ ਦੇ ਨਾਲ ਹਰ ਚੀਜ਼ਾਂ ਇਵੋਲਵ ਹੁੰਦੀਆਂ ਨੇ। ਕਦੀ ਡੈਮੋਕ੍ਰੇਸੀ ਦਾ ਵੀ ਦੌਰ ਨਹੀਂ ਸੀ, ਪਰ ਇੱਕ ਸਮੇਂ ਵੇਖੋ ਲੰਮਾ ਸਮਾਂ ਸਦੀਆਂ ਤੱਕ ਲੋਕਾਂ ਨੇ ਡਿਕਟੇਟਰਸ਼ਿਪ ਚੱਲੀ, ਫਿਰ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਸੀ ਦੀ ਗੱਲ ਆਈ ਤੇ ਭੱਜ ਗਈ ਨਾ ਚੀਜ਼। ਤੇ ਜੇ ਇੱਕ ਲੰਮਾ ਸਮਾਂ ਡੈਮੋਕ੍ਰੇਸੀ ਚੱਲਦੀ ਆ ਰਹੀ ਹੈ ਤੇ ਹੋ ਸਕਦਾ ਉਹਨੂੰ ਨਵੀਂ ਪਾਣ ਵੀ ਚੜਾਉਣ ਦੀ ਗੱਲ ਆਵੇ ਤੇ ਉਹ ਚੀਜ਼ ਇੰਪਲੀਮੈਂਟ ਹੋ ਜਾਂਦੀ ਹੁੰਦੀ। ਸੋ ਇਹ ਨਹੀਂ ਜ਼ਰੂਰੀ ਹੁੰਦਾ ਵੀ ਜਿਹੜੀ ਚੱਲੀ ਆ ਰਹੀ ਉਹ ਕਦੀ ਟੁੱਟਣੀ ਨਹੀਂ ਗੀ, ਠੀਕ ਹੈ। ਪਰ ਮੈਂ ਫਿਰ ਇਹ ਰਿਪੀਟ ਕਰਨਾ ਆ, ਜਿਹੜੀ ਚੀਜ਼ ਚੱਲੀ ਆ ਰਹੀ ਜੇ ਤੁਸੀਂ ਉਹਨੂੰ ਹੀ ਕੰਟੀਨਿਊ ਕਰਨਾ ਆ ਤੇ ਘੱਟੋ ਘੱਟ ਤੁਹਾਨੂੰ ਉਹਦੇ ਵਿੱਚੋਂ ਇੰਡੀਆ ਸ਼ਬਦ ਜਾਂ ਇੰਡੀਅਨ ਸਿਸਟਮ ਸ਼ਬਦ ਬਾਹਰ ਕੱਢਣਾ ਹੀ ਪੈਣਾ ਹੈ ਸਾਨੂੰ ਸਿੱਖਾਂ ਨੂੰ। ਉਸ ਤੋਂ ਬਿਨਾਂ ਗੱਲ ਨਹੀਂ ਬਣਨੀ। ਜੇ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਨਾ ਆ ਤੇ ਸ਼੍ਰੋਮਣੀ ਕਮੇਟੀ ਦਾ ਹਾਊਸ ਜਿਹੜਾ ਆ ਉਹਦੀ ਪ੍ਰਵਾਨਿਤਾ DC ਨੇ ਦੇਣੀ ਹੈ ਸਾਈਨ ਕਰਕੇ, ਤੇ ਫਿਰ ਔਖਾ ਆ ਸਿੱਖਾਂ ਦਾ। ਫਿਰ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਔਖਾ ਤੇ ਜਥੇਦਾਰ ਦਾ ਉਹਦੇ ਨਾਲੋਂ ਵੀ ਔਖਾ। ਤੇ ਜੇ ਕੋਈ ਮਸਲਾ ਸ਼੍ਰੋਮਣੀ ਕਮੇਟੀ ਨੇ ਕੋਈ ਫੈਸਲਾ ਲੈਣਾ ਆ ਸੋਧ ਕਰਨ ਦੇ ਲਈ, ਤੇ ਉਹ 2/3 ਹਿੱਸੇ ਦੇ ਨਾਲ ਪਾ ਕੇ ਇੰਡੀਅਨ ਪਾਰਲੀਮੈਂਟ ਨੂੰ ਭੇਜਣਾ ਆ, ਤੇ ਇਹ ਤੋਂ ਵੱਡੀ ਗੁਲਾਮੀ ਹੋਰ ਕੀ ਹੋ ਸਕਦੀ? ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾਡੀ ਆਪਣੀ ਪਾਰਲੀਮੈਂਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਕਾਹਦੀ ਪਾਰਲੀਮੈਂਟ ਆ ਜਿਹਨੇ ਦੂਸਰੇ ਦੀ ਪਾਰਲੀਮੈਂਟ ਤੋਂ ਕਦੀ ਸੁਣਿਆ ਵੀ ਕਿਸੇ ਇੱਕ ਪਾਰਲੀਮੈਂਟ ਨੇ ਦੂਸਰੇ ਪਾਰਲੀਮੈਂਟ ਤੋਂ ਕੰਸੈਂਟ ਲੈਣੀ ਹੋਵੇ ਵੀ ਜੀ ਆਹ ਮਤਾ ਪਾਸ ਕਰ ਦਿਓ ਸਾਡਾ? ਤੇ ਫਿਰ ਇਹ ਪਾਰਲੀਮੈਂਟ ਸਿਰਫ ਅਸੀਂ ਇੱਕ ਛਲਾਵਾ ਜਾਂ ਆਪਣੇ ਮਨ ਦੇ ਵਿੱਚ ਜਿਹੜੇ ਮੌਜੂਦਾ ਪ੍ਰਬੰਧਕ ਉਹਨਾਂ ਨੇ ਪਾਤ ਆਇਆ ਵੀ ਵੇਖੋ ਜੀ ਇਹੋ ਹੀ ਸਾਡੀ ਪਾਰਲੀਮੈਂਟ ਆ। ਪਾਰਲੀਮੈਂਟ ਐਵੇਂ ਕੰਮ ਨਹੀਂ ਕਰਦੇ ਨੇ। ਪਾਰਲੀਮੈਂਟ ਦੇ ਤੌਰ ਦੇ ਉੱਤੇ ਸਾਨੂੰ ਪ੍ਰੈਕਟੀਕਲੀ ਕਰਕੇ ਵਿਖਾਲਣਾ ਪਊਗਾ, ਔਰ ਉਹਦੇ ਵਿੱਚ ਸਾਰੇ ਸਿੱਖਾਂ ਦੀ ਸ਼ਮੂਲੀਅਤ ਚਾਹੀਦੀ ਆ। ਫਿਰ ਤੁਸੀਂ ਅਗਲੀ ਚੀਜ਼ ਵੇਖੋ, ਸ਼੍ਰੋਮਣੀ ਕਮੇਟੀ ਕੌਣ ਚੁਣਦਾ? ਪਹਿਲਾਂ ਤਾਂ ਹੁੰਦਾ ਸੀ ਚਲੋ ਚੱਲ ਜਾਂਦੇ ਸੀ ਦਿੱਲੀ ਤੱਕ ਹੌਲੀ ਹੌਲੀ, ਆ ਪਿਛਲੇ ਸਾਲਾਂ ਦੇ ਵਿੱਚ ਤੇ ਨਾ ਹਰਿਆਣਾ ਵੀ ਕਢਾ ਲਿਆ ਵਿੱਚ। ਇਹਦਾ ਮਤਲਬ ਹੁਣ ਸ਼੍ਰੋਮਣੀ ਕਮੇਟੀ ਕਿੱਥੇ ਤੱਕ ਰਹਿ ਗਈ ਆ? ਪੰਜਾਬ ਤੇ ਹਿਮਾਚਲ ਦੀ ਇੱਕ ਸੀਟ ਤੱਕ। ਇਹਦਾ ਮਤਲਬ ਇੰਨੇ ਕੁ ਏਰੀਏ ਦੇ ਲੋਕ ਇੱਕ ਸੰਸਥਾ ਨੂੰ ਚੁਣ ਰਹੇ ਨੇ, ਉਹ ਸੰਸਥਾ ਆ ਕੇ ਜਥੇਦਾਰ ਨੂੰ ਚੁਣ ਰਹੀ ਹੈ ਜਿਹਨੂੰ ਕਹਿ ਰਹੇ ਕਿ ਸਾਰੇ ਸਿੱਖ ਦੁਨੀਆ ਦੇ ਉਹਦਾ ਕਹਿਣਾ ਮੰਨਣ। ਇਹ ਕੀ ਹੈ? ਮਜ਼ਾਕ ਨਹੀਂ ਤੇ ਹੋਰ ਕੀ ਆ? ਸੋ ਲੋਕਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਹਿੰਦੇ ਹੋ ਪਾਰਲੀਮੈਂਟ ਆ, ਤੇ ਜਿੱਥੇ ਜਿੱਥੇ ਤੁਹਾਡੀ ਵੱਸੋਂ ਬੈਠੀ ਆ, ਜੇ ਪੰਜਾਬ ਦੇ ਵਿੱਚ ਵੋਟਾਂ ਹੋ ਸਕਦੀਆਂ ਨੇ ਤਾਂ ਉੱਥੇ ਵੀ ਹੋ ਸਕਦੀਆਂ ਨੇ। ਪਰ ਇੱਥੇ ਪ੍ਰੋਬਲਮ ਇੱਥੇ ਇਹ ਆ ਰਹੀ ਹੈ, ਇਹ ਕਿਉਂ ਨਹੀਂ ਹੋ ਪਾ ਰਿਹਾ? ਕਿਉਂਕਿ ਜਿਹੜੀਆਂ ਪੰਜਾਬ 'ਚ ਵੀ ਵੋਟਾਂ ਹੋਣੀਆਂ ਨੇ ਉਹ ਦਿੱਲੀ ਦੇ ਸਾਈਨਾਂ ਨਾਲ ਹੋਣੀਆਂ। ਜਦੋਂ ਦਿੱਲੀ ਦੇ ਸਾਈਨ ਵਿੱਚੋਂ ਨਿਕਲਣਗੇ ਨਾ, ਫਿਰ ਭਾਵੇਂ ਤੁਸੀਂ ਆਸਟ੍ਰੇਲੀਆ ਬੈਠੇ ਵੀ ਸਿੱਖਾਂ ਦੀਆਂ ਵੋਟਾਂ ਪਵਾ ਲਓ, ਪੈ ਜਾਣਗੀਆਂ। ਉਦੋਂ ਬਿਨਾਂ ਨਹੀਂ ਜੇ ਸਾਰੇ ਲੋਕਾਂ ਦੀ ਸ਼ਮੂਲੀਅਤ ਵਿੱਚ ਉਹ ਪਾਉਣੀ। ਬਿਲਕੁਲ, ਭਾਰਤੀ ਸਿਸਟਮ ਤੋਂ ਬਾਹਰ ਆ ਕੇ ਸਿੱਖ ਚਾਹੇ ਇਲੈਕਸ਼ਨ ਕਰਨ ਚਾਹੇ ਸਿਲੈਕਸ਼ਨ ਕਰਨ, ਉਹ ਫਿਰ ਹੀ ਕਾਮਯਾਬ ਹੋ ਸਕਦਾ। ਆਖਰੀ ਸਵਾਲ ਆ, ਜੋ ਪਿਛਲੇ 1.5 ਮਹੀਨੇ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਸਰਗਰਮ ਸਿੱਖ ਕਾਰਕੁਨ ਨੇ ਜੋ ਕੌਮੀ ਸੰਘਰਸ਼ ਦੀ ਗੱਲ ਕਰਦੇ ਰਹੇ ਆ, ਉਹਨਾਂ ਦੇ ਵਿੱਚੋਂ 2 ਦਾ ਕਤਲ ਜਿਹੜਾ ਗੋਲੀਆਂ ਮਾਰ ਕੇ ਕੀਤਾ ਗਿਆ, ਤੇ ਤੀਸਰੇ ਦੀ ਜਿਹੜੀ ਮੌਤ ਆ ਬਹੁਤ ਰਹੱਸਮਈ ਢੰਗ ਨਾਲ ਹੁੰਦੀ ਆ। ਇਹਦੇ ਬਾਰੇ ਤੁਹਾਡਾ ਕੀ ਵਿਚਾਰ? ਅਸੀਂ ਬੇਸ਼ੱਕ ਆਪਣੇ ਸੰਘਰਸ਼ ਨੂੰ ਪਿੱਠ ਵਿਖਾ ਲਈਏ ਤੇ ਕਹਿ ਦਈਏ ਜੀ ਨਹੀਂ ਜੀ ਇੰਡੀਆ ਅੱਜ ਸਾਡਾ ਮੁਲਕ ਆ, ਪਰ ਇੰਡੀਆ ਨੂੰ ਪਤਾ ਹੈ ਵੀ ਇਹ ਸਵੇਰੇ ਨਹੀਂ ਗਏ। ਭਾਈ ਪੰਜਵੜ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੇ ਕੋਈ ਐਕਸ਼ਨ ਪ੍ਰੋਗਰਾਮ ਨਹੀਂ ਕੀਤਾ, ਪਰ ਅਗਲਿਆਂ ਟਾਰਗੇਟ ਕੀਤਾ ਨਾ ਜਾ ਕੇ ਪਾਕਿਸਤਾਨ। ਕਿਉਂ ਕੀਤਾ? ਕਿਉਂਕਿ ਉਹ ਆਪਣੇ ਹੱਕਾਂ ਦੇ ਲਈ ਲੜਿਆ। ਕਿਹਦੇ ਖਿਲਾਫ ਲੜਿਆ? ਉਹ ਵਾਟਰ ਰੌਲੇ ਦੇ, ਉਹਦਾ ਵਾਟ ਤਾਂ ਥੋੜ੍ਹਾ ਹੀ ਰੌਲਾ ਹੈਗਾ ਉਹਦਾ, ਇੰਡੀਆ ਦੇ ਖਿਲਾਫ ਲੜਿਆ ਨਾ। ਤੇ ਇਹਦਾ ਮਤਲਬ ਅਸੀਂ ਇਹ ਮੰਨਦੇ ਹਾਂ ਵੀ ਉਹਨੂੰ ਇੰਡੀਆ ਨੇ ਮਾਰਿਆ। ਹੁਣ ਇਹ ਵੀ ਮੰਨਦੇ ਹਾਂ ਵੀ ਉੱਥੇ ਇੰਡੀਅਨ ਫੌਜ ਤੇ ਗਈ ਨਹੀਂ, ਫਿਰ ਕਿੰਨੇ ਮਾਰਿਆ? ਇੰਡੀਆ ਦੇ ਨੇ। ਅਸੀਂ ਮੋਟਾ ਜਿਹਾ ਨਾਲ ਨੇ ਏਜੰਸੀ ਨੇ ਮਾਰਿਆ। ਫਿਰ ਕਿਹੜੀ ਏਜੰਸੀ ਨੇ ਮਾਰਿਆ? ਨਿਸ਼ਾਨਦੇਹੀ ਤਾਂ ਕਰਨੀ ਪਊਗੀ ਨਾ। ਹੁਣ ਇਹ ਨਹੀਂ ਨਾ ਕਹਿ ਸਕਦੇ CBI ਨੇ ਮਾਰਤਾ, ਇਹ ਵੀ ਨਹੀਂ ਕਹਿ ਸਕਦੇ IB ਨੇ ਮਾਰਤਾ, ਜਿਹੜੇ ਇੱਥੇ ਲੋਕਲ ਸਾਡੇ ਵਿੱਚ ਤੁਰੇ ਫਿਰਦੇ ਨੇ। ਕਿਹੜੀ ਏਜੰਸੀ ਹੈ ਜਿਹੜੀ ਬਾਹਰਲੀਆਂ ਧਰਤੀਆਂ ਦੇ ਉੱਤੇ ਆਪਰੇਸ਼ਨ ਕਰਦੀ ਆ? ਲੋਕਾਂ ਨੂੰ ਨਿਸ਼ਾਨਦੇਹੀ ਕਰਕੇ ਦੱਸੀਏ। ਸੋ ਸਾਡੀ ਇਹ ਸਮਝ ਇਹ ਆ ਵੀ ਜਿਹੜੀਆਂ ਏਜੰਸੀਆਂ ਨੇ, ਹੱਥ ਬੇਸ਼ੱਕ ਗੈਂਗਸਟਰਸ ਦੇ ਵਰਤੇ ਗਏ ਹੋਣ, ਗੋਲੀਆਂ ਬੇਸ਼ੱਕ ਜਿਹੜੇ ਮਰਜ਼ੀ ਮੁਲਕ ਦੀਆਂ ਵਰਤੀਆਂ ਗਈਆਂ ਹੋਣ, ਪਰ ਉਹਨਾਂ ਗੋਲੀਆਂ ਨੂੰ ਚਲਵਾਉਣ ਦੇ ਲਈ ਉਹਨਾਂ ਹੱਥਾਂ ਨੂੰ ਤਾਕਤ ਇੰਡੀਅਨ ਸਟੇਟ ਨੇ ਦਿੱਤੀ ਆ, ਔਰ ਇੰਡੀਅਨ ਸਟੇਟ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ। ਲੋਕਾਂ ਦੇ ਵਿੱਚ ਦੱਸਣਾ ਚਾਹੀਦਾ ਵੀ ਇਹਨਾਂ ਨੇ ਮਾਰੇ ਨੇ ਸਾਡੇ ਬੰਦੇ। ਸੋ ਉਹਦੇ ਤਹਿਤ ਹੀ ਦਲ ਖਾਲਸਾ ਵੱਲੋਂ 1 ਤਰੀਕ ਨੂੰ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਆ, ਜਿਹੜਾ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰॉ ਦਾ ਆਫਿਸ ਆ, ਰॉ ਇੰਡੀਅਨ ਏਜੰਸੀ ਆ ਨਾ, ਤੇ ਅਸੀਂ ਨਾਂ ਲੈ ਕੇ ਕਹਿ ਰਹੇ ਹਾਂ ਵੀ ਤੁਸੀਂ ਮਾਰਿਆ, ਕਿਉਂਕਿ ਰॉ ਫੋਰਨ ਦੀ ਧਰਤੀ ਦੇ ਉੱਤੇ ਜਿਹੜੇ ਇੰਟੈਲੀਜੈਂਸ ਆਪਰੇਸ਼ਨਸ ਹੁੰਦੀ ਉਹ ਰॉ ਦੇ ਖਾਤੇ ਦੇ ਵਿੱਚ ਪੈਂਦੇ ਨੇ। ਇੱਥੇ ਤਾਂ IB ਵਾਲੇ ਸਾਨੂੰ ਆਮ ਆ ਕੇ ਕਹਿੰਦੇ ਵੀ ਅਸੀਂ IB ਵਾਲੇ ਹਾਂ। ਕਦੀ ਕਿਸੇ ਨੇ ਸੁਣਿਆ ਵੀ ਜਿਹਨੇ ਆ ਕੇ ਕਿਹਾ ਵੀ ਮੈਂ ਰॉ ਵਾਲਾ?
ਕਿਉਂਕਿ ਉਹਨਾਂ ਨੇ ਆਪਣੀ ਪਹਿਚਾਣ ਇੰਨੀ ਗੁਪਤ ਰੱਖੀ ਹੁੰਦੀ। ਸੋ ਘੱਟੋ ਘੱਟ ਉਹਨਾਂ ਨੂੰ ਤਾਂ ਦੱਸੀਏ ਜਿਹੜੇ ਗੁਪਤ ਤਰੀਕੇ ਦੇ ਨਾਲ ਸਾਡੇ ਲੋਕਾਂ ਤੱਕ ਪਹੁੰਚ ਗਏ ਨੇ ਵਿਦੇਸ਼ਾਂ ਦੀ ਧਰਤੀ ਤੱਕ, ਤੇ ਇਹਦਾ ਮਤਲਬ ਮੇਰੇ ਵਰਗਾ ਵੀ ਇੱਥੇ ਕੋਈ ਸੇਫ ਨਹੀਂ ਹੈਗਾ। ਤੇ ਫਿਰ ਮਰਨ ਤੋਂ ਪਹਿਲਾਂ ਘੱਟੋ ਘੱਟ ਲੋਕਾਂ ਨੂੰ ਆਪਣੇ ਨੂੰ ਇਹ ਤਾਂ ਦੱਸ ਦਈਏ ਵੀ ਇਹ ਨੇ ਜਿਹੜੇ ਮਾਰਦੇ ਨੇ, ਤੇ ਉਹਨਾਂ ਨੂੰ ਵੀ ਪਤਾ ਹੋਵੇ ਵੀ ਤੁਸੀਂ ਕੋਈ ਗੁਪਤ ਨਹੀਂ ਹੋ, ਤੁਸੀਂ ਕੋਈ ਇਲਾਹੀ ਸ਼ਕਤੀ ਨਹੀਂ ਹੋ ਜਿਹੜੀ ਦੁਨੀਆ ਦੇ ਵਿੱਚ ਲੁਕੀ ਬੈਠੀ ਆ। ਤੁਸੀਂ ਵੀ ਇਸੇ ਧਰਤੀ ਦੇ ਵਿਚਰਦੇ ਹੋ। ਜੇ ਤੁਹਾਨੂੰ ਸਾਡੇ ਟਿਕਾਣਿਆਂ ਦਾ ਪਤਾ ਆ ਤੇ ਘੱਟੋ ਘੱਟ ਸਾਨੂੰ ਵੀ ਤੁਹਾਡੇ ਟਿਕਾਣਿਆਂ ਦਾ ਪਤਾ। ਬੇਸ਼ੱਕ ਅਸੀਂ ਤੁਹਾਡੇ ਵਾਲੀਆਂ ਹਰਕਤਾਂ ਤੇ ਨਹੀਂ ਉਤਰਨ ਲੱਗੇ, ਪਰ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਦੁਨੀਆ ਤੋਂ ਲੁਕੇ ਬੈਠੇ ਹੋ ਤੇ ਤੁਸੀਂ ਜੋ ਮਰਜ਼ੀ ਕਰੀ ਜਾਓਗੇ। ਸਾਨੂੰ ਪਤਾ ਹੈ ਤੁਸੀਂ ਕਿਵੇਂ ਕੰਮ ਕਰਦੇ ਹੋ, ਤੇ ਸਾਨੂੰ ਇਹ ਵੀ ਪਤਾ ਤੁਸੀਂ ਕਿੱਥੇ ਬਹਿ ਕੇ ਕੰਮ ਕਰਦੇ ਹੋ। ਸੋ 1 ਤਰੀਕ ਨੂੰ ਭਾਈ ਨਿੱਜਰ ਦਾ ਜਿਹੜਾ ਭੋਗ ਆ ਉਹ ਵੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਪਾਇਆ ਜਾਣਾ ਬਾਬਾ ਗੁਰਬਖਸ਼ ਸਿੰਘ ਦੇ ਗੁਰਦੁਆਰੇ ਦੇ ਉੱਤੇ। ਉਸ ਤੋਂ ਬਾਅਦ ਰਾਓ ਦੇ ਆਫਿਸ ਤੱਕ ਪ੍ਰੋਟੈਸਟ ਮਾਰਚ ਵੀ ਕੀਤਾ ਜਾਣਾ, ਦੱਸਣ ਦੇ ਲਈ ਕਿ ਅਸੀਂ ਆਪਣੇ ਦੁਸ਼ਮਣ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਹਾਂ, ਔਰ ਆਪਣੇ ਲੋਕਾਂ ਤੱਕ ਇਹ ਮੈਸੇਜ ਦੇਣ ਦੇ ਲਈ ਕਿ ਤੁਸੀਂ ਵੀ ਆਪਣੇ ਦੁਸ਼ਮਣ ਦੀ ਪਹਿਚਾਣ ਜਿਹੜੀ ਉਹਨੂੰ ਕਰਕੇ ਰੱਖੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।